ਰਾਵਲ ਰਾੜ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਦੀ ਇਸ ਬੈਠਕ ਵਿੱਚ ਅਸੀਂ ਗੱਲ ਕਰਾਂਗੇ ਇੱਕ ਪੇਜ ਦੇ ਹਵਾਲੇ ਨਾਲ ਤੇ ਨਾਲ ਹੀ ਕੱਲ ਪੀਐਮ ਦੀ ਪੀਐਮ ਹਾਊਸ ਦੇ ਵਿੱਚ ਹੋਈ ਛਿਤਰੌਲ ਤੇ ਉਸ ਦੇ ਜਵਾਬ ਵਿੱਚ ਪਾਕਿਸਤਾਨੀ ਹਕੂਮਤ ਦੀ ਕੈਬਨਿਟ ਦੀ ਛਿਤਰੌਲ। ਇਸ ਤੋਂ ਪਹਿਲਾਂ ਕਿ ਤਫਸੀਲ ਨਾਲ ਗੱਲ ਕਰੀਏ, ਮੈਂ ਆਪਣੇ ਉਹਨਾਂ ਵੇਖਣ ਵਾਲੇ ਸਾਰਿਆਂ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਟੱਲੀ ਵੀ ਖੜਕਾ ਦੇਣ ਤਾਂ ਕਿ ਮੇਰੇ ਵਲੌਗ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਹੁਣ ਗੱਲ ਕਰਦੇ ਹਾਂ ਕਿ ਇੱਕ ਪੇਜ ਤੇ ਦੋ ਪੇਜ ਕੀ ਹੁੰਦੇ ਨੇ। ਅਸਲ ਵਿੱਚ ਇੱਕ ਪੇਜ ਜਾਂ ਦੋ ਪੇਜ ਤੇ ਹੁੰਦੇ ਹੀ ਨਹੀਂ, ਪੇਜ ਤੇ ਸਿਰਫ ਇੱਕੋ ਹੁੰਦਾ ਹੈ। ਖਾਸ ਕਰ ਪਾਕਿਸਤਾਨ ਦੇ ਵਿੱਚ ਬਕੌਲ ਹਿਲਰੀ ਕਲਿੰਟਨ ਡੀਪ ਸਟੇਟ ਦਾ ਪੇਜ ਇੱਕ ਹੀ ਹੁੰਦਾ ਹੈ। ਹਾਂ, ਤੇ ਜਦੋਂ ਕਿਸੇ ਸਿਵਲੀਅਨ ਨੂੰ ਸ਼ਰੀਕੇ ਇਕਤਦਾਰ ਕੀਤਾ ਜਾਂਦਾ ਹੈ, ਅਸਲ ਵਿੱਚ ਡੀਪ ਸਟੇਟ ਦੇ ਉਸ ਪੇਜ ਦੇ ਉੱਤੇ ਉਹ ਸਿਵਲੀਅਨ ਹਕੂਮਤ ਕਿਤਨਾ ਹੱਦ ਤੱਕ ਰਹਿ ਸਕਦੀ ਹੈ ਜਾਂ ਰਹਿੰਦੀ ਹੈ, ਅਸਲ ਵਿੱਚ ਵਿਚਲੀ ਗੱਲ ਇੱਕ ਪੇਜ ਵਾਲੀ ਇਤਨੀ ਹੀ ਹੁੰਦੀ ਹੈ। ਹੁਣ ਜਿਹੜੇ ਸਿਵਲੀਅਨ ਸ਼ਰੀਕੇ ਇਕਤਦਾਰ ਹੁੰਦੇ ਨੇ, ਉਹਨਾਂ ਦੇ ਦੌਰੇ ਹਕੂਮਤ ਵਿੱਚ ਜਿਹੜਾ ਮੀਟਿੰਗ ਦਾ ਸਟਾਈਲ ਹੈ ਉਹ ਕੁਝ ਇਸ ਤਰ੍ਹਾਂ ਹੁੰਦਾ ਹੈ। ਤੁਸੀਂ ਵੇਖੋਗੇ ਕਿ ਮਾਜ਼ੀ ਦੇ ਵਿੱਚ ਜਿਹੜੀ ਸਿਕਿਉਰਿਟੀ ਕਮੇਟੀ ਦੀ ਮੀਟਿੰਗ ਹੁੰਦੀ ਰਹੀ ਜਾਂ ਏਪੈਕਸ ਕਮੇਟੀਆਂ ਦੀ ਮੀਟਿੰਗ ਹਕੂਮਤ ਦੇ ਨਾਲ ਹੁੰਦੀ ਰਹੀ, ਉਹ ਕਿਸ ਤਰ੍ਹਾਂ ਹੁੰਦੀ ਰਹੀ। ਤੇ ਜਦੋਂ ਡੀਪ ਸਟੇਟ ਝੁਰਲੂ ਫੇਰ ਕੇ ਕਿਸੇ ਸਿਵਲੀਅਨ ਨੂੰ ਸ਼ਰੀਕੇ ਇਕਤਦਾਰ ਕਰਦੇ ਨੇ ਤੇ ਉਸ ਸਿਵਲੀਅਨ ਦੇ ਦੌਰੇ ਇਕਤਦਾਰ ਦੇ ਵਿੱਚ ਮੀਟਿੰਗਸ ਕਿਸ ਤਰ੍ਹਾਂ ਹੁੰਦੀਆਂ ਨੇ, ਉਹ ਜਿਹੜੀਆਂ ਅੱਜ ਕੱਲ੍ਹ ਵੀਡੀਓਜ਼ ਤੇ ਤਸਵੀਰਾਂ ਰਿਲੀਜ਼ ਹੋ ਰਹੀਆਂ ਨੇ ਉਹ ਤੁਹਾਡੀ ਨਜ਼ਰ ਤੋਂ ਗੁਜ਼ਰੀਆਂ ਹੀ ਹੋਣਗੀਆਂ। ਹੁਣ ਕੱਲ ਜਿਹੜੀ ਮੀਟਿੰਗ ਪੀਐਮ ਹਾਊਸ ਵਿੱਚ ਹੋਈ ਔਰ ਜਿਹਦੇ 'ਚ ਡੀਪ ਸਟੇਟ ਦੇ ਦੋ ਕਿਰਦਾਰ ਤਸ਼ਰੀਫ ਲਿਆਏ, ਉੱਥੇ ਹੋਇਆ ਕੀ? ਇਸ ਦਾ ਜੇ ਅਸੀਂ ਜਾਇਜ਼ਾ ਲਈਏ ਤੇ ਸਾਨੂੰ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਇਮਰਾਨ ਸਾਹਿਬ ਨੇ ਜਦੋਂ ਹਕੂਮਤ ਪਾਕਿਸਤਾਨ ਦੀ ਕੈਬਨਿਟ ਮੀਟਿੰਗ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਬਿਲਾ ਤਫਰੀਕ ਸਭ ਦੀ ਛਿਤਰੌਲ ਕਰ ਦਿੱਤੀ। ਉਹ ਭੁੱਲ ਗਏ ਕਿ ਇਹ ਹਕੂਮਤ ਪਾਕਿਸਤਾਨ ਦੀ ਕੈਬਨਿਟ ਹੈ। ਉਹ ਗਮ, ਦੁੱਖ ਤੇ ਬੇਇੱਜ਼ਤੀ ਵਾਲੀ ਉਸ ਕੈਫੀਅਤ ਵਿੱਚ ਸਨ ਜਿਹਦੇ 'ਚ ਬੰਦਾ ਪਾਗਲ ਹੋਇਆ ਹੁੰਦਾ ਹੈ। ਇਸੇ ਤਰੀਕੇ ਨਾਲ ਇਮਰਾਨ ਸਾਹਿਬ ਗਮ, ਦੁੱਖ ਤੇ ਤਕਲੀਫ ਵਿੱਚ ਜ਼ਿਚ ਹੋਏ ਬੰਦੇ ਵਾਂਗ ਰਿਐਕਟ ਕਰਦੇ ਨਜ਼ਰ ਆਏ। ਉਹਨਾਂ ਨੇ ਬਿਨਾਂ ਤਫਰੀਕ ਸਾਰਿਆਂ ਵਜ਼ੀਰਾਂ ਦੀ ਉਹ ਛਿਤਰੌਲ ਕੀਤੀ ਕਿ ਸਾਰੇ ਵਜ਼ੀਰਾਂ ਦੇ ਰੰਗ ਉੱਡ ਗਏ। ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਡੀਪ ਸਟੇਟ ਵੱਲੋਂ ਜਦੋਂ ਪੀਐਮ ਹਾਊਸ ਦੇ ਐਲਾਨ ਵਿੱਚ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਉਸ ਦਾ ਬਦਲਾ ਉਹਨਾਂ ਨੇ ਕੈਬਨਿਟ ਵਿੱਚ ਆਪਣੇ ਵਜ਼ੀਰਾਂ ਦੇ ਉੱਤੇ ਉਤਾਰ ਕੇ ਦੂਰ ਕੀਤਾ। ਲੇਕਿਨ ਉਹ ਸਾਰੀ ਐਕਸਰਸਾਈਜ਼ ਦਾ ਐਂਡ ਕੀ ਹੋਇਆ? ਆਖਿਰ ਤੇ ਉਹੀ ਇਮਰਾਨ ਖਾਨ ਜਿਨ੍ਹਾਂ ਨੇ ਪਿਛਲੇ 2.5 ਸਾਲ ਅਪੋਜੀਸ਼ਨ ਨੂੰ ਗਾਲਾਂ ਕੱਢ ਕੇ ਗੁਜ਼ਾਰੇ, ਉਸ ਮੀਟਿੰਗ ਦਾ ਐਂਡ ਇਹੀ ਹੋਇਆ ਕਿ ਤੁਸੀਂ ਸਾਰਿਆਂ ਨੇ ਅਪੋਜੀਸ਼ਨ ਦੇ ਗਲ ਪੈ ਜਾਣਾ ਹੈ। ਤੇ ਅੱਜ ਗੰਡਾਪੁਰ ਤੇ ਮੁਰਾਦ ਸਈਦ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਸ ਦੇ ਵਿੱਚ ਉਹਨਾਂ ਆਪਣੇ ਲੀਡਰ ਦੀ ਖੁਆਇਸ਼ ਪੂਰੀ ਕਰ ਦਿੱਤੀ। ਹੁਣ ਜਾਇਜ਼ਾ ਲੈਂਦੇ ਹਾਂ ਕਿ ਕੱਲ ਪੀਐਮ ਹਾਊਸ ਦੇ ਐਲਾਨ ਵਿੱਚ ਜਦੋਂ ਪੀਐਮ ਦੇ ਨਾਲ ਡੀਪ ਸਟੇਟ ਦੇ ਦੋ ਕਿਰਦਾਰਾਂ ਮੁਲਾਕਾਤ ਕੀਤੀ ਤੇ ਉਹਦੇ ਵਿੱਚ ਕੀ ਹੋਇਆ ਹੋਣਾ ਹੈ। ਉਸ ਦਾ ਅਗਰ ਜਾਇਜ਼ਾ ਲਈਏ ਤੇ ਸਾਡੀ ਐਸਟੈਬਲਿਸ਼ਮੈਂਟ ਆਪਣੇ ਏਜੰਡੇ ਵਿੱਚ ਨਾਕਾਮ ਹੋ ਕੇ ਪੀਐਮ ਸਾਹਿਬ ਦੀ ਕਿਸ ਤਰ੍ਹਾਂ ਛਿਤਰੌਲ ਕੀਤੀ ਹੋਣੀ ਹੈ। ਪਹਿਲੇ ਵੇਖਦੇ ਹਾਂ ਕਿ ਸਾਡੀ ਐਸਟੈਬਲਿਸ਼ਮੈਂਟ ਦਾ ਏਜੰਡਾ ਕੀ ਸੀ ਔਰ ਉਹਦੇ 'ਚੋਂ ਕਿਸ ਤਰ੍ਹਾਂ ਨਾਕਾਮ ਹੋਏ। ਐਸਟੈਬਲਿਸ਼ਮੈਂਟ ਨੇ ਜ਼ਰਦਾਰੀ ਸਾਹਿਬ ਨਾਲ ਰਾਬਤਾ ਕਰਨਾ ਚਾਹਿਆ ਜਿਸ ਵਿੱਚ ਉਹ ਕਾਮਯਾਬ ਵੀ ਹੋਏ ਔਰ ਉਹਨਾਂ ਆਪਣਾ ਪੈਗਾਮ ਕਾਮਯਾਬੀ ਨਾਲ ਉਹਨਾਂ ਤੱਕ ਪਹੁੰਚਾ ਵੀ ਦਿੱਤਾ। ਐਸਟੈਬਲਿਸ਼ਮੈਂਟ ਨੇ ਨਵਾਜ਼ ਸ਼ਰੀਫ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਉਹ ਕਾਮਯਾਬ ਹੋਏ। ਜ਼ਰਦਾਰੀ ਸਾਹਿਬ ਜੋ ਹਮੇਸ਼ਾ ਸਿਸਟਮ ਦੇ ਵਿੱਚ ਰਹਿ ਕੇ ਕੰਪਰੋਮਾਈਜ਼ ਕਰਕੇ ਆਪਣੀ ਕਾਮਯਾਬੀ ਦੇ ਰਾਹ ਲੱਭਦੇ ਰਹਿੰਦੇ ਨੇ, ਉਹਨਾਂ ਇਹ ਸਮਝਿਆ ਕਿ ਐਸਟੈਬਲਿਸ਼ਮੈਂਟ ਸਾਡੇ ਘੇਰੇ ਚਾਹੀਏ ਤੇ ਮੁਮਕਿਨ ਹੈ ਕਿ ਅਸੀਂ ਆਪਣਾ ਏਜੰਡਾ ਸਟੈਪ ਬਾਈ ਸਟੈਪ ਅੱਗੇ ਵਧਾ ਕੇ ਆਪਣੀ ਜਿਹੜੀ ਸਿਵਲ ਸੁਪਰਮੈਸੀ ਦੀ ਤਹਿਰੀਕ ਹੈ ਉਸ ਨੂੰ ਕਾਮਯਾਬ ਕਰ ਲਾਂਗੇ। ਪਰ ਜਦੋਂ ਨਵਾਜ਼ ਸ਼ਰੀਫ ਨਾਲ ਐਸਟੈਬਲਿਸ਼ਮੈਂਟ ਦਾ ਰਾਬਤਾ ਖਾਕਾਨ ਅਬਾਸੀ ਸਾਹਿਬ ਦੇ ਰੂਪ ਵਿੱਚ
ਹੋਇਆ ਤੇ ਖਾਕਾਨ ਅब्बासी ਸਾਹਿਬ ਨੇ ਉਹ ਸਾਰੇ ਸਨੇਹ ਉਹਨਾਂ ਤੱਕ ਅਪੜਾਏ ਤੇ ਨਵਾਜ਼ ਸ਼ਰੀਫ ਸਾਹਿਬ ਨੇ ਨਾ ਸਿਰਫ ਉਹਨਾਂ ਨੂੰ ਬਲਕਿ ਟਵਿੱਟਰ ਤੇ ਆ ਕੇ ਪਬਲਿਕਲੀ ਉਸ ਦਾ ਜਵਾਬ ਦੇ ਦਿੱਤਾ। ਉਹਨਾਂ ਯਕੀਨਨ ਜ਼ਰਦਾਰੀ ਸਾਹਿਬ ਨੂੰ ਵੀ ਕਿਹਾ ਹੋਣਾ ਹੈ ਕਿ ਕਿਹਨਾਂ ਲੋਕਾਂ ਦੇ ਉੱਤੇ ਭਰੋਸਾ ਕਰਨ ਚੱਲੇ ਹੋ ਤੁਸੀਂ, ਤੇ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਹੋਏ ਬਲੋਚਿਸਤਾਨ ਵਿੱਚ ਹਕੂਮਤ ਨੂੰ ਚਲਦਾ ਕੀਤਾ ਸੀ ਔਰ ਫਿਰ ਸੈਨੇਟ ਦਾ ਚੇਅਰਮੈਨ ਮੁੰਤਖਬ ਕਰਾਉਣ ਵਿੱਚ ਵੀ ਉਹਨਾਂ ਦੇ ਪੂਰੇ ਏਜੰਡੇ ਦੀ ਤਕਮੀਲ ਕਰਵਾਈ। ਪਰ ਉਸ ਦਾ ਹਾਸਲ ਵਸੂਲ ਕੀ ਹੋਇਆ? ਤੁਹਾਡੀ ਬਦਨਾਮੀ ਦੇ ਵਿੱਚ 1000 ਗੁਣਾ ਇਜ਼ਾਫਾ ਕਰ ਦਿੱਤਾ ਗਿਆ। ਔਰ ਫਿਰ ਜਦੋਂ ਤੁਸੀਂ ਅਕਸਰੀਅਤ ਹੋਣ ਦੇ ਬਾਵਜੂਦ ਸੈਨੇਟ ਦੇ ਅੰਦਰ ਇਸਟੈਬਲਿਸ਼ਮੈਂਟ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਕਿਸ ਤਰੀਕੇ ਨਾਲ ਤੁਹਾਡੀ ਅਕਸਰੀਅਤ ਹੋਣ ਦੇ ਬਾਵਜੂਦ ਆਪਣਾ ਉਹ ਨਸਬ ਕੀਤਾ ਹੋਇਆ ਸੈਨੇਟ ਚੇਅਰਮੈਨ ਬਚਾ ਲਿਆ। ਬਸ ਇਤਨਾ ਹੀ ਕਾਫੀ ਹੈ। ਤੁਸੀਂ ਇਸਟੈਬਲਿਸ਼ਮੈਂਟ ਦੇ ਉੱਤੇ ਇਸ ਤਰ੍ਹਾਂ ਅੰਨ੍ਹੇਵਾਹ ਇਤਬਾਰ ਨਾ ਕਰੋ। ਹੁਣ ਵੇਖਿਆ ਜਾਏ ਤੇ ਇਸਟੈਬਲਿਸ਼ਮੈਂਟ ਨੂੰ ਨਵਾਜ਼ ਸ਼ਰੀਫ ਤੋਂ ਜ਼ਿਆਦਾ ਸ਼ਾਇਦ ਹੀ ਪਾਕਿਸਤਾਨ ਦਾ ਕੋਈ ਦੂਸਰਾ ਸਿਆਸਤਦਾਨ ਸਮਝਦਾ ਹੋਵੇ। ਹਾਂ, ਬਹੁਤ ਹੱਦ ਤੱਕ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਇਸਟੈਬਲਿਸ਼ਮੈਂਟ ਦੀਆਂ ਚਾਲਾਂ ਨੂੰ ਸਮਝਦੇ ਨੇ। ਜ਼ਰਦਾਰੀ ਸਾਹਿਬ ਨੂੰ ਵੀ ਤਜਰਬਾ ਹੈ, ਲੇਕਿਨ ਉਹਨਾਂ ਦਾ ਤਜਰਬਾ ਇਹਨਾਂ ਦੋਹਾਂ ਸਿਆਸਤਦਾਨਾਂ ਦੇ ਸਾਹਮਣੇ ਘੱਟ ਹੈ। ਜ਼ਰਦਾਰੀ ਸਾਹਿਬ ਦਾ ਜਿਹੜਾ ਹਿਸਟੋਰੀਕਲ ਕੰਮ ਹੈ ਪਾਕਿਸਤਾਨ ਦੇ ਆਇਨ ਵਿੱਚ 18ਵੀਂ ਤਰਮੀਮ, ਉਹ ਉਤਨਾ ਵੱਡਾ ਹੀ ਕੰਮ ਹੈ ਕਿ ਜਿਤਨਾ ਜ਼ੁਲਫਕਾਰ ਅਲੀ ਭੁੱਟੋ ਨੇ 1973 ਦਾ ਆਇਨ ਪਾਕਿਸਤਾਨ ਨੂੰ ਦੇ ਕੇ ਕੀਤਾ ਸੀ। ਮਜ਼ੇ ਦੀ ਗੱਲ ਹੈ ਕਿ 18ਵੀਂ ਤਰਮੀਮ ਬਾਰੇ ਨਵਾਜ਼ ਸ਼ਰੀਫ ਦਾ ਡਟ ਜਾਣਾ ਇਹ ਦੱਸਦਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਸਿਆਸੀ ਤੌਰ ਤੇ ਬਾਲਗ ਹੋ ਚੁੱਕੇ ਨੇ। ਹਾਲਾਂਕਿ ਜਦੋਂ 18ਵੀਂ ਤਰਮੀਮ ਨਾਫਿਜ਼ ਹੋ ਰਹੀ ਸੀ ਤੇ ਉਸ ਜ਼ਮਾਨੇ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਇਸ ਤਰਮੀਮ ਦੀ ਰਾਹ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਆ ਕੇ ਲੱਗਦਾ ਹੈ ਕਿ ਨਵਾਜ਼ ਸ਼ਰੀਫ ਆਪਣੀ ਮਾਜ਼ੀ ਦੀ ਕੀਤੀਆਂ ਗਲਤੀਆਂ ਨੂੰ ਦੁਹਰਾਉਣਾ ਕਿਸੇ ਸੂਰਤ ਵਿੱਚ ਵੀ ਮੁਨਾਸਿਬ ਨਹੀਂ ਸਮਝਦਾ। ਇਸੇ ਕਰਕੇ ਇਸਟੈਬਲਿਸ਼ਮੈਂਟ ਨੇ ਖਾਕਾਨ ਅब्बासी ਰਾਹੀਂ ਜੋ ਰਾਬਤਾ ਉਹਨਾਂ ਨਾਲ ਕੀਤਾ ਉਸ ਨੂੰ ਉਹਨਾਂ ਨੇ ਯਕਸਰ ਮੁਸਤਰਦ ਕਰ ਦਿੱਤਾ ਤੇ ਅੱਜ ਉਹ ਇਸਟੈਬਲਿਸ਼ਮੈਂਟ ਦੀ ਕਿਸੇ ਗੱਲ ਤੇ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ। ਹੁਣ ਇਸਟੈਬਲਿਸ਼ਮੈਂਟ ਨੇ ਆਪਣੇ ਸਾਰੇ ਪੱਤੇ ਆਪਣੇ ਇਸ ਨਵੇਂ ਨਸਬ ਕੀਤੇ ਵਜ਼ੀਰ ਆਜ਼ਮ ਰਾਹੀਂ ਤਬਾਹ ਕਰ ਛੱਡੇ ਨੇ। ਯਾਨੀ ਸਾਊਦੀ ਅਰਬ ਤੇ ਉਸ ਦੇ ਇਤਿਹਾਦੀ ਨਾਰਾਜ਼ ਨੇ, ਕਤਰ ਨਾਰਾਜ਼ ਹੈ, ਚਾਈਨਾ ਨਾਰਾਜ਼ ਹੈ। ਚਾਈਨਾ ਨੇ ਤੇ ਸਿੰਧ ਹਕੂਮਤ ਨੂੰ ਜਿਹੜੀ ਕਰੋਨਾ ਸਪੋਰਟ ਦਿੱਤੀ ਉਹ ਵੀ ਡਾਇਰੈਕਟ ਦਿੱਤੀ, ਨਾ ਕਿ ਮਰਕਜ਼ ਵਿੱਚ ਹਕੂਮਤ ਰਾਹੀਂ ਉਹਨਾਂ ਨੇ ਉਸ ਹਕੂਮਤ ਦੀ ਸਪੋਰਟ ਨੂੰ ਮੁਨਾਸਿਬ ਸਮਝਿਆ। ਚੀਨ ਤੇ ਚੀਨੀ ਸਫੀਰ ਵੱਲੋਂ ਅਪੋਜੀਸ਼ਨ ਨਾਲ ਰਾਬਤੇ ਦੱਸਦੇ ਨੇ ਕਿ ਉਹ ਪਾਕਿਸਤਾਨ ਦੀ ਮੌਜੂਦਾ ਹਕੂਮਤ ਦੇ ਉੱਤੇ ਕਿਸੇ ਵੀ ਹਵਾਲੇ ਨਾਲ ਇਤਬਾਰ ਕਰਨ ਨੂੰ ਤਿਆਰ ਨਹੀਂ। ਔਰ ਹੁਣ ਅਮਰੀਕਾ ਨੇ ਵੀ ਸਾਡੀ ਡੀਪ ਸਟੇਟ ਤੇ ਸਾਡੇ ਇਸ ਨਸਬ ਹੋਏ ਵਜ਼ੀਰ ਆਜ਼ਮ ਦੀ ਇੱਜ਼ਤ ਖਾਕ ਵਿੱਚ ਮਿਲਾ ਦਿੱਤੀ। ਉਹਨਾਂ ਨੇ ਆਪਣੇ ਇਸ ਨਵੀਂ ਆਉਣ ਵਾਲੀ ਹਕੂਮਤ ਸਹੁੰ ਚੁੱਕਣ ਵਾਲੀ ਤਕਰੀਬ ਹੈ ਉਸ ਦੇ ਵਿੱਚ ਬਿਲਾਵਲ ਭੁੱਟੋ, ਆਸਿਫ ਅਲੀ ਜ਼ਰਦਾਰੀ ਨੂੰ ਦਾਵਤ ਦਿੱਤੀ। ਇਸ ਤਰ੍ਹਾਂ ਪਾਕਿਸਤਾਨ ਵਿੱਚ ਚੱਲ ਰਹੀ ਹਕੂਮਤ ਜਿਹੜੀ ਇੱਕ ਪੇਜ ਦੱਸਿਆ ਜਾਂਦਾ ਹੈ ਉਹ ਪੇਜ ਤੇ ਇੱਕੋ ਹੈ, ਪਰ ਉਸ ਪੇਜ ਦੇ ਮਾਲਕਾਂ ਨੇ ਆਪਣੇ ਨਾਲ ਸ਼ਰੀਕੇ ਇਕਤਦਾਰ ਕੀਤੇ ਉਸ ਝੁਰਲੂ ਫੇਰ ਕੇ ਲਿਆਂਦੇ ਵਜ਼ੀਰ ਆਜ਼ਮ ਨੂੰ ਛਿੱਤਰੋਂ ਛਿੱਤਰੀ ਕਰਕੇ ਰੱਖ ਦਿੱਤਾ। ਤੇ ਇਮਰਾਨ ਦੀ ਜਿਹੜੀ ਹੈਸੀਅਤ ਹੈ ਉਹ ਮੈਂ ਤੁਹਾਨੂੰ ਇੱਕ ਪੰਜਾਬੀ ਦੇ ਵਿੱਚ ਮਿਸਾਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੰਜੀ ਨੂੰ ਠੋਕਿਆ ਜਾਂਦਾ ਹੈ, ਯਾਨੀ ਉਸ ਦੀਆਂ ਹੀਆਂ ਤੇ ਪਾਵਿਆਂ ਨੂੰ ਜੋੜ ਕੇ ਮੰਜੀ ਬਣਾਈ ਜਾਂਦੀ ਹੈ ਤੇ ਪਾਵਾ ਫਿੱਟ ਨਹੀਂ ਹੁੰਦਾ ਤੇ ਚੱਪਰਾਂ ਯਾਨੀ ਛੋਟੀ ਲੱਕੜ ਦਾ ਪੀਸ ਕੱਟ ਕੇ ਉਸ ਪਾਵੇ ਦੇ ਸਾਈਡ ਤੇ ਠੋਕਿਆ ਜਾਂਦਾ ਹੈ ਤਾਂ ਕਿ ਉਹ ਮੰਜੀ ਮਜ਼ਬੂਤ ਹੋ ਜਾਏ ਔਰ ਹਿੱਲੇ ਜੁਲੇ ਨਾ। ਇਮਰਾਨ ਸਾਹਿਬ ਦੀ ਇਸ ਵਕਤ ਉਹੀ ਹੈਸੀਅਤ ਹੈ ਔਰ ਉਹ ਚੱਪਰ ਜਦੋਂ ਖਰਾਬ ਹੋ ਜਾਏ ਔਰ ਤੁਹਾਡੇ ਕੋਲ ਲੱਕੜ ਵੀ ਨਾ ਹੋਵੇ ਔਰ ਤੇ ਤੁਸੀਂ ਉਸ ਚੱਪਰ ਨੂੰ ਜਦੋਂ ਪਾਵੇ ਠੋਕੋ ਤੇ ਮੰਜੀ ਜਿਹੜੀ ਹੈ ਮਜ਼ਬੂਤ ਨਾ ਹੋਵੇ ਬਲਕਿ ਉਹ ਹਿਲਦੀ ਰਵੇ। ਅੱਜ ਹਕੂਮਤ ਪਾਕਿਸਤਾਨ ਡੀਪ ਸਟੇਟ ਤੇ ਸਾਡੇ ਇਸ ਇਮਰਾਨ ਦੀ ਹੈਸੀਅਤ ਉਹੀ ਹੈ। ਇਹਨਾਂ ਦੀ ਮੰਜੀ ਜਿਹੜੀ ਹੈ ਉਹ ਖਚਕ ਗਈ ਹੈ ਔਰ ਉਸ ਮੰਜੀ ਦੀ ਹਾਲਤ ਇਸ ਕਾਬਲ ਨਹੀਂ ਕਿ ਉਹਦੇ ਉੱਤੇ ਬੈਠਿਆ ਜਾ ਸਕੇ, ਸਵਿਆ ਜਾ ਸਕੇ ਔਰ ਨਾ ਹੀ ਉਸ ਮੰਜੀ ਨੂੰ
ਤੋੜਿਆ ਜਾ ਸਕਦਾ। ਇਸ ਕਰਕੇ ਉਹ ਪੇਜ ਅੱਜ ਲੀਰਾਂ ਹੈ, ਜਿਸ ਦੀਆਂ ਲੀਰਾਂ ਪੂਰੀ ਦੁਨੀਆ ਵੇਖ ਰਹੀ ਹੈ ਔਰ ਹਕੂਮਤ ਤੇ ਇਸਟੈਬਲਿਸ਼ਮੈਂਟ ਆਪਣੀ ਝੇਪ ਮਿਟਾਉਣ ਵਾਸਤੇ ਦੱਸ ਰਹੇ ਨੇ ਕਿ PDM ख़त्म हो गई है, PDM नाकाम हो गई है और मौलाना साहब आएंगे तो असी चाह पियावांगे। भाई जड़ा चाह पियाना है वही तो सियासत होंदी है सरकार, और सियासत छोले बेचण का नां तो नहीं।